बादशाह सलामत साढ़े बड़े सख्त ने आउंदे सफाई कर हेलो ओ यार सरगोदे लो ना बकरे खरीदो वड्डी ते ना वेचने हैं ओए आ ओए आओ चल ठीक है मैं तेन दसना मैं पहुंच गया यार उत्थे अपने तखत ते बहन लगा हाँ ठीक है ठीक किथे से तू मैं तो सफाई बादशाह सलामत करना पे हुण दी गल नहीं करन दिया मैं कल दी गल करन दिया कल किथे से कल जड़ी है ना मेरी खाला फौत हो गई तो उत्थे गया हम तू मैनू भी दसी मम्मी ओदे जनाजे तो होंदा हां बस भुल गया वा नहीं इत्थे खाला जनाजे तेन नहीं पता बादशाही चलानी है इत्थे तख्त चलाना किवें चलाना हां आह ਇਹ ਸੰਤਲਤ ਕਿਵੇਂ ਚੱਲਣੀ ਹੈ ਸਾਡੀ ਅੱਗੋਂ ਗਲਤੀ ਨਹੀਂ ਹੋਏਗੀ ਤੁਹਾਨੂੰ ਦੱਸ ਕੇ ਜਾਵਾਂਗਾ ਨਹੀਂ ਖਾਲਾ ਰੋਜ਼ ਮਰਨੀ ਤੇਰੀ ਹੁਣ ਮਰ ਗਈ ਜਿਹੜੀ ਮਰਨੀ ਸੀ ਆਹ ਆਹ ਆ ਖਾਲਾ ਤੇਰੀ ਮਰ ਗਈ ਸੀ ਹੋਰ ਬਾਦਸ਼ਾਹ ਸਲਾਮਤ ਨਾਸ਼ਤਾ ਕੀਤਾ ਜੇ ਕਿੰਨੇ ਤੁਸਾਂ ਕਿੱਥੋਂ ਕਰਨਾ ਸੀ ਦੱਸ ਤਾਂ ਸਹੀ ਹਾਂ ਅੱਛਾ ਇਹ ਤੇ ਨਾ ਖਾਣਾ ਪੱਕਿਆ ਅੰਦਰ ਲੈ ਆਵਾਂ ਸ਼ਾਹੀ ਖਾਣਾ ਰਹਿਣ ਦੇ ਨਾ ਉਹਦੇ ਲੂਣ ਨਾ ਮਿਰਚ ਮੈਨੂੰ ਨਹੀਂ ਪਤਾ ਭਲਾ ਤੇ ਕਿਹੜਾ ਖਾਣਾ ਖਾਣਾ ਜੇ ਕਿਹੜਾ ਖਾਣਾ ਇੱਥੋਂ ਕਿਤੇ ਫੜ ਲਿਆ ਬਾਹਰੋਂ ਰੇੜੀ ਤੋਂ ਫੜ ਲਿਆ ਉਹ ਰੇਹੜੀ ਤੋਂ ਮੰਨਾ ਬਾਹਰੋਂ? ਮੰਨਾ ਲਾਂਦਾ ਛੋਲੇ ਏਡੇ ਸੋਹਣੇ ਲਾਂਦਾ ਆਹ ਆਹ ਆ ਕਿਉਂ ਨਹੀਂ ਚਲਾਇਆ ਪੱਖਾ ਕਿਉਂ ਨਹੀਂ ਚਲਾਇਆ ਬਾਦਸ਼ਾਹ ਸਲਾਮਤ ਪੱਕਾ ਖਰਾਬ ਹੋ ਗਿਆ ਹੈ ਇਹ ਕਿਵੇਂ ਖਰਾਬ ਹੋ ਗਿਆ ਮੈਨੂੰ ਕੀ ਪਤਾ ਹੈ ਮੀਟਰ ਤੇ ਨਹੀਂ ਕੱਟਿਆ ਗਿਆ ਲੱਗਦਾ ਕਟਕਤਾ ਹੈ ਹਾਂ ਹਾਂਜੀ ਤੈਨੂੰ ਮੈਂ ਕਿਹਾ ਸੀ ਕਿ ਬਿੱਲ ਤਾਰਦੀ ਤੂੰ ਕਿਉਂ ਨਹੀਂ ਤਾਰਿਆ ਪੈਸੇ ਦਿੰਦੇ ਤੇ ਮੈਂ ਤਾਰਦਾ ਨਾ ਮੈਂ ਕਿੱਥੋਂ ਪੈਸੇ ਦੇ ਦਿੰਦਾ ਹਾਂ ਤੇ ਮੈਂ ਕਿੱਥੋਂ ਲਿਆਂਦਾ ਤੈਨੂੰ ਮੈਂ ਕਿਹਾ ਤੇ ਆਹੀ ਕਿਸੇ ਕੋ ਧਾਰੇ ਫੜ ਲਾ ਕਿਤੇ ਫੰਡ ਹੁੰਦਾ ਤੇ ਤੈਨੂੰ ਦੇ ਦਾਂਗੇ ਉਹ ਬਾਦਸ਼ਾਹ ਸਲਾਮਤ ਸਾਡਾ ਕਰੈਕਟਰ ਬੜਾ ਲੂਜ਼ ਹੋ ਗਿਆ ਵੇ ਕੋਈ ਸਾਨੂੰ ਆਧਾਰ ਨਹੀਂ ਦਿੰਦਾ ਕੌਣ ਨਹੀਂ ਧਾਰ ਦਿੰਦਾ ਕੋਈ ਆਧਾਰ ਨਹੀਂ ਦਿੰਦਾ ਸਾਨੂੰ ਮੈਂ ਇੱਕ ਟੂਰ ਕੀਤਾ ਨਾ ਕਿਸੇ ਮੁਲਕ ਦਾ ਹਾਂਜੀ ਹਾਂਜੀ ਤੈਨੂੰ ਲੱਗ ਪਤਾ ਜਾਏਗਾ ਤੇ ਜਿਹੜੇ ਮੁਲਕ ਹੋਣ ਆਏ ਉੱਥੇ ਕੀ ਕਰਕੇ ਆਏ ਹੋ ਇੱਥੇ ਜਿੱਥੇ ਯੂਰਪ ਗਏ ਆ ਯੂਰਪ ਉੱਥੇ ਮੈਂ ਕਸੀਨੋ ਹੀ ਰਿਹਾ ਕੀ ਕਰਦੇ ਰਹੇ ਹੋ ਕਸੀਨੋ ਖੇਡਦਾ ਰਿਹਾ ਉਹ ਕੀ ਹੁੰਦੀ ਹੈ ਓਏ ਆ ਕਸੀਨੋ ਹੁੰਦੇ ਆ ਉੱਥੇ ਕਲੱਬ ਹੁੰਦਾ ਉਹਦੇ ਵਿੱਚ ਜਾ ਕੇ ਉਹ ਖੇਡਦੇ ਨੇ ਔਰ ਰੁਪਈਆ ਮੈਂ ਵਾਵਾ ਹੀ ਹਾਰ ਗਿਆ ਯਾਰ ਯਾਨੀ ਕਿ ਆਤਾ ਤੁਹਾਡੀ ਉਹੀ ਨੇ 1200 ਯੂਰੋ ਹਾਰ ਗਿਆ ਮੈਂ ਉੱਥੇ ਅੱਛਾ ਬੈਠਾ ਅੱਛਾ ਤੇ ਫਿਰ ਹੁਣ ਕੀ ਕਰੀਏ ਹੁਣ ਕੀ ਕਰਨਾ ਬਸ ਸਬਰ ਹੀ ਕਰਨਾ ਹੋਰ ਕੀ ਕਰਨਾ ਕੋਈ ਬਾਦਸ਼ਾਹ ਤੇ ਦੇ ਨਾ ਕਿਸੇ ਸ਼ਹਿਰ ਦਾ ਅੱਛਾ ਇੱਕ ਮਿੰਟ ਮੈਂ ਪੱਖਾ ਲੈ ਕੇ ਆਇਆ ਪੱਖਾ ਲਿਆ ਸ਼ਾਹੀ ਪੱਖਾ ਕਿੱਥੇ ਆ ਆ ਲਓ ਜੀ ਇਹ ਪੱਖਾ ਆ ਗਿਆ ਜੀ ਇਹ ਲਓ ਜੀ ਇਹ ਕਿਹੜਾ ਸ਼ਾਹੀ ਪੱਖਾ ਲੈ ਕੇ ਆਇਆ ਤੂੰ ਉਹ ਪੱਖਾ ਟੁੱਟ ਗਿਆ ਹੁਣ ਇਹਦੇ ਨਾਲ ਗੁਜ਼ਾਰਾ ਕਰਨਾ ਹੈ ਬਾਦਸ਼ਾਹ ਸਲਾਮਤ ਓਹੋ ਕੋਈ ਗੱਲ ਨਹੀਂ ਵਕਤ ਇੱਕੋ ਜਿਹਾ ਨਹੀਂ ਰਹਿੰਦਾ ਸਮਝਦੇ ਨਾ ਸਹੀ ਕਹਿ ਰਹੇ ਹੋ ਹਾਂ ਆਹ ਇੱਕ ਮਿੰਟ ਮੈਨੂੰ ਪਤਾ ਕਰ ਗੱਡੀ 'ਚ ਪੈਟਰੋਲ ਪਵਾਇਆ ਹੈ ਕਿ ਨਹੀਂ ਕਿੱਥੋਂ ਪਵਾਉਣਾ ਵੇ ਉਹ ਪੈਟਰੋਲ ਪਵਾ ਲੈਣਾ ਸੀ ਉਹ ਕੱਲ ਇੱਥੇ ਬਜਟ ਪੇਸ਼ ਕਰਨਾ ਤੇ ਉਹਨਾਂ ਨੇ ਪੈਟਰੋਲ ਵਧਾ ਦੇਣਾ ਫਿਰ ਲੱਭਦੇ ਰਵਾਂਗੇ ਅਸੀਂ ਬਾਦਸ਼ਾਹ ਸਲਾਮਤ ਪੈਟਰੋਲ ਵਾਸਤੇ ਪੈਸੇ ਨਹੀਂ ਤੁਹਾਨੂੰ ਪਹਿਲਾਂ ਮੈਂ ਕਿਹਾ ਵੇ ਆਨਾ ਟਕਾ ਸਾਡੇ ਕੋਲ ਨਹੀਂ ਹੈ ਯਾਰ ਪੈਟਰੋਲ ਵਾਸਤੇ ਪੈਸੇ ਨਹੀਂ ਹੈਗੇ ਸਾਡੇ ਕੋਲ ਧੱਕਾ ਲਾਉਣ ਲਈ ਬੰਦੇ ਨਹੀਂ ਹੈਗੇ ਗੱਡੀ ਨੂੰ ਨਹੀਂ ਹੈ ਅਸੀਂ ਕਿਹੜੇ ਪਾਸੇ ਜਾਣਾ ਫਿਰ ਸਾਰੇ ਅਮਲੇ ਤੋਂ ਛੁੱਟੀ ਕਰਾ ਛੜੀ ਹੈ ਕੋਈ ਬੰਦਾ ਇੱਥੇ ਨੌਕਰ ਨਹੀਂ ਮੈਂ ਇਕੱਲਾ ਫਸਿਆ ਤੁਹਾਡੇ ਕੋਲ ਦੌਰ ਹੀ ਪਤਾ ਨਹੀਂ ਕਿਵੇਂ ਦਾ ਆ ਗਿਆ ਇਹ WhatsApp ਤੇ ਲੋਕੀ ਮੈਨੂੰ ਆਪਣੀਆਂ ਫਰਮਾਇਸ਼ਾਂ ਕਰਨ ਦੇ ਇਹ ਕਰ ਦਿਓ ਬਾਦਸ਼ਾਹ ਸਲਾਮਤ ਇਹ ਕਰ ਦਿਓ ਅੱਛਾ ਫੇਰ ਇੱਥੇ ਦਰਬਾਰ 'ਚ ਹਾਜ਼ਰ ਹੀ ਕੋਈ ਨਹੀਂ ਹੁੰਦਾ ਕੋਈ ਵੀ ਲੋ ਦੋਸਤੋ ਤੁਹਾਨੂੰ ਲੈਣਾ ਕੀ ਹੈ ਦਰਬਾਰ ਹੀ ਕੰਗਾਲ ਹੈ ਬਜਟ ਸਾਡੇ ਕੋਲ ਹੈ ਨਹੀਂ ਅਸੀਂ ਰਿਆਇਤ ਦੀ ਕਰ ਕੀ ਸਕਦੇ ਆ ਦੱਸੋ ਕੁਝ ਵੀ ਨਹੀਂ ਕਰਨਾ ਕੀ ਰਹਿਤ ਕੀ ਕਰਨਾ ਹੁਣ ਸਾਡੀ ਜਿਹੜੀ ਆ ਆਵਾਮ ਸਾਡੇ ਤੋਂ ਅਮੀਰ ਹੈ ਬਾਦਸ਼ਾਹ ਸਲਾਮਤ ਕੌਣ ਆਹ ਅੱਜ ਸਾਡੀ ਆਵਾਮ ਹੀ ਮੁਲਕ ਦੀ ਆਹੋ ਇਹ ਸਾਡੇ ਤੋਂ ਅਮੀਰ ਹੈ ਤੇ ਉਹਨਾਂ ਕੋਲੋਂ ਕੋਈ ਧਾਰੇ ਪੈਸੇ ਫੜ ਲਿਆ ਤੇ ਫਿਰ ਕੌਣ ਦੇਂਦਾ ਜੇ ਤੇ ਤੁਹਾਨੂੰ ਮੈਂ ਪਹਿਲਾਂ ਕਿਹਾ ਸਾਡਾ ਵਿਹਾਰ ਹੀ ਬੜਾ ਖਰਾਬ ਹੈ ਵਿਹਾਰ ਤੁਸੀਂ ਖਰਾਬ ਕੀਤਾ ਨਾ ਲੋ ਦੱਸੋ ਖਜ਼ਾਨਾ ਤੁਸੀਂ ਖਾਲੀ ਕਰ ਛੜਿਆ ਸਾਰਾ ਮੈਂ ਕਿਹੜਾ ਖਾਲੀ ਕਰ ਦਿਆ ਆਹੋ ਉਹਦੇ 'ਚ ਹੈਗੀ ਸੀ ਆ ਯੂਰਪ ਗਏ ਸੋ ਸਕੈਸ਼ੀ ਕਰ ਆਏ ਉੱਥੇ ਜਾ ਕੇ ਕਿਹੜੀ ਜੈਸ਼ੀ ਕਰ ਹੈ ਆ ਜਿਹੜੇ ਉੱਥੇ ਖੇਡਦੇ ਰਹੇ ਹੁੰਦੇ ਹਾਰ ਗਿਆ ਮੈਂ ਥਰਡ ਕਲਾਸ ਦੀਆਂ ਮੈਂ ਟਿਕਟਾਂ ਲਈਆਂ ਸੀ ਮੈਂ ਕਦੀ ਜੈਸ਼ੀ ਕਰ ਹੈ ਥਰਡ ਕਲਾਸ ਤੁਸੀਂ ਜਹਾਜ਼ ਨਾਲ ਲੰਮਕਾ ਟੁਰ ਜਾਣਾ ਸੀ ਵਾਇਆ ਪਾ ਕੇ ਤੇ ਮੈਂ ਜਾਣ ਡਿਆ ਉੱਥੇ ਵਾਇਆ ਪਾ ਕੇ ਜਾਂਦੇ ਪਏ ਤੁਸੀਂ ਸਿੱਧੀ ਡਾਇਰੈਕਟ ਫਲੈਟ ਹੈ ਸੀ ਉਹ ਮਹਿੰਗੀ ਸੀ ਮੈਂ ਕਿਹਾ ਚਲੋ ਸਸਤੀ ਕਰਾ ਲੈਨੇ ਅੱਛਾ ਹਾਂ ਆ ਤੁਸੀਂ ਬਹਿਰੀ ਜਹਾਜ਼ ਤੇ ਟੁਰ ਜਾਣਾ ਸੀ ਕਿਹੜੇ ਬੈਰੀ ਜਹਾਜ਼ ਜਿਹੜੇ ਬਹਿਰੀ ਜਹਾਜ਼ ਜਾਂਦੇ ਨੇ ਯੂਰਪ ਵੱਲ ਵਾਹ 2 ਮਹੀਨੇ ਮੈਂ ਉਹਦੇ ਵਿੱਚ ਹੀ ਬੈਠਾ ਰਹਿੰਦਾ ਹਾਂ ਹਾਂ ਤੇ ਫਿਰ ਕੀ ਹੈ ਇੱਥੇ ਪਿੱਛੇ ਬਾਦਸ਼ਾਹੀ ਕਿੰਨੇ ਸੰਭਾਲਣੀ ਮੈਂ ਸੰਭਾਲ ਲੈਂਦਾ ਉਹ ਚੱਲ ਬਕਵਾਸ ਨਾ ਕਰਿਆ ਆਹੋ ਵਾਹ ਤੁਹਾਡਾ ਦੇ ਮੈਂ ਵਾਂ ਵਾਹ ਦੇ ਤੂੰ ਵਾਹ ਦੇ ਇਹਨੂੰ ਚੱਲ ਚੱਲ ਆ ਦਿਆਂ ਚਲਾ ਜਰਾ ਉਹ ਘੱਟ ਵਾ ਲਓ ਤੁਸੀਂ ਮੇਰੇ ਬਾਦਸ਼ਾਹ ਸਲਾਮਤ ਫਿਰ ਤੁਹਾਨੂੰ ਹਵਾ ਲੱਗ ਜਾਏਗੀ ਇੱਕ ਮਿੰਟ ਮੈਨੂੰ ਟਿਕਟੌਕ ਬਣਾ ਲੈਂਦਾ ਹਾਂ ਟਿਕਟੋਕ ਹਾਂ ਇਹ ਟਿਕਟੋਕ ਚ ਮੈਨੂੰ ਵੀ ਲਵਾਉਣਾ ਕਾਦੇ ਲਈ ਮੈਂ ਵੀ ਮਸ਼ਹੂਰ ਹੋਵਾਂ ਓਏ ਅਸੀਂ ਬਾਦਸ਼ਾਹ ਲੋਕ ਆ ਅਸੀਂ ਹੁਣ ਤਾਂ ਇਹ ਨੌਕਰਾਂ ਨੂੰ ਵੀ ਨਾਲ ਵਿੱਚ ਲੈ ਲਈਏ ਟਿਕਟੌਕ 'ਚ ਅੱਛਾ ਜੀ ਕੀ ਟਾਈਮ ਕੀ ਹੋ ਗਿਆ ਟਾਈਮ ਘੜੀ ਕੋ ਨਹੀਂ ਹੈ 11 ਵੱਜ ਗਏ ਨੇ ਹਾਲੇ ਤੱਕ ਕੋਈ ਫਰਿਆਦੀ ਨਹੀਂ ਆਇਆ ਹਾਂ ਹਾਂ ਮੈਂ ਵੇਖਣਾ ਫਰੈਦੀ ਨੂੰ ਫਰਿਆਦੀ ਨੂੰ ਤੂੰ ਕੀ ਵੇਖਣਾ ਇਸ ਟਾਈਮ ਤੱਕ ਤਾਂ ਫਰਿਆਦਾਂ ਦੇ ਇੱਥੇ ਢੇਰ ਲੱਗੇ ਹੁੰਦੇ ਨੇ ਇੱਥੇ ਹੋਣਾ ਕੀ ਲੈਣ ਹੋਣਾ ਮੈਂ ਹਾਂ ਉਹ ਸਾਡਾ ਦਰਬਾਰ ਕੰਗਾਲ ਹੈ ਸਾਡੀ ਹਕੂਮਤ ਕੰਗਾਲ ਹੈ
ਬਾਦਸ਼ਾਹ ਸਲਾਮਤ। ਓਏ ਐਵੇਂ ਸਾਡੀ ਹਕੂਮਤ ਬਹੁਤ ਅੱਛੀ ਜਾਣ ਡਈ, ਮੈਂ ਤੈਨੂੰ ਦੱਸ ਦਿਆਂ। ਨਹੀਂ ਜਿਹੜੀ ਤੁਹਾਡੀ ਹਕੂਮਤ ਤੁਸੀਂ ਕਰਦੇ ਪਏ ਹੋ। ਆਹ ਸਾਡੀ ਆਪਣੀ ਹਕੂਮਤ ਦੀ ਮੈਂ ਗੱਲ ਨਹੀਂ ਕਰਨ ਡਿਆ। ਲੋਕੀ ਫਟਿਆਂ ਤੇ ਬਰਫ਼ ਲਾਉਂਦੇ ਨੇ ਤੇ ਤੁਸੀਂ ਕੁਰਸੀ ਤੜਾ ਲਾ ਕੇ ਬੈਠੇ ਹੋ ਤੇ। ਕਿਹੜੇ ਫਟਿਆਂ ਤੇ? ਇਹ ਫਟਿਆਂ ਉਹ ਤੇ। ਤਖਤ ਤੈਨੂੰ ਖਰੇ ਅਕਲ ਕਿਦੋਂ ਆਉਣੀ? ਇਹ ਫਟਾ ਹੈ। ਫਟਾ ਇਹਦੇ ਤੇ ਨਵਾਣਾ ਤੈਨੂੰ? ਨਵਾਣਾ ਹੈ ਮੈਨੂੰ, ਗੱਲਾਂ ਫਟਾ ਕਰਦੇ। ਇਹ ਫਰਿਆਦੀ ਹਾਜ਼ਰ ਹੋ। बादशाह सलामत। ਜੀ ਭਾਈ ਸਲਾਮਤ। जान की अमान हो तो एक अर्ज करूं। ਜੀ ਦੱਸੋ। बादशाह सलामत, चार ही मज्जा सन मेरे को, ਅੱਛਾ। चारे दियां चारे कोई चोरी करके लै गया है। ਓਏ ਹੋਏ ਹੋਏ, मेरे को कोई चीज नहीं बची। ਇਹ ਕਿਦਾਂ ਦੀ ਗੱਲ ਹੈ? ਇਹ ਰਾਤ ਦੀ ਇਹ ਮੱਝਾਂ ਦੇ ਕੋਲ ਕੋ ਨਹੀਂ ਸੁੱਤਾ ਕੋਈ? ਮੈਂ ਸੁੱਤਾ, ਮੈਨੂੰ ਬੰਨ ਗਏ ਰੱਸੀਆਂ ਨਾਲ। ਨਹੀਂ ਦੱਸਿਆ ਨਾ ਤੈਨੂੰ, ਪਹਿਲਾਂ ਹੀ ਬੰਨ ਗਏ ਹਨ, ਤੈਨੂੰ ਪਤਾ ਸੀ ਕਿ ਮੱਝਾਂ ਖੋਲਣ ਆਉਣਾ ਉਹਨਾਂ ਨੇ? ਨਹੀਂ, ਜਦੋਂ ਬਾਦਸ਼ਾਹ ਸਲਾਮਤ ਆਏ ਸਨ ਨਾ, ਹੂੰ। ਉਦੋਂ ਨਾ ਮੈਨੂੰ ਬੰਨਿਆ ਰੱਸੀਆਂ ਨਾਲ। ਰੱਸੀ ਕਿਹੜੀ ਸੀ? ਉਹ ਮੇਰੀ ਦੋ ਨਹੀਂ ਮੰਜੀ ਦੀ ਲਾ ਲਈ ਸਨ। ਅੱਛਾ, ਤੁਹਾਡੀ ਮੰਜੀ ਦੀ ਦੌਣ ਲਾ ਕੇ ਤੁਹਾਡੀਆਂ ਲੱਤਾਂ ਬਾਹਾਂ ਬੰਨ ਦਿੱਤੀਆਂ ਉਹਨੇ ਜੀ। ਤੇ ਫਿਰ ਮੱਝਾਂ ਖੋਲ ਕੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਖੜੀ? ਹਾਂਜੀ। ਉਹਨਾਂ ਦੇ ਵਿੱਚੋਂ ਕੋਈ ਬੰਦੇ ਕੌਣ ਸਨ, ਕਿੱਥੋਂ ਦੇ ਹਨ? ਬੰਦਿਆਂ ਨੂੰ ਮੈਂ ਨਹੀਂ ਜਾਣਦਾ। ਹਾਂ, ਤੇ ਤੈਨੂੰ ਮੈਂ ਨਹੀਂ ਜਾਣਦਾ, ਫਿਰ ਰੌਲਾ ਕਾਹਦਾ? ਬਾਦਸ਼ਾਹ ਸਲਾਮਤ, ਨਹੀਂ, ਮੈਂ ਚੋਰੀਆਂ ਕਰਾਨਾ, ਮੇਰੇ ਤੇ ਸ਼ੱਕ ਕਰਨਾ ਤੂੰ? ਹਾਂ, ਬਾਦਸ਼ਾਹ ਸਲਾਮਤ, ਆ ਫਰਿਆਦ ਲੈ ਕੇ ਬਾਦਸ਼ਾਹ ਕੋਲ ਹੀ ਆਉਣਾ, ਹੋਰ ਕਿਤੇ ਕੋਲ ਜਾਣਾ? ਆਹ ਤੁਸੀਂ ਤਾਂ ਫਰਿਆਦ ਲੈ ਕੇ ਮੇਰੇ ਕੋ ਆ ਗਏ, ਮੈਂ ਰਾਤ ਨੂੰ ਹੁਣ ਚੋਰ ਲੱਭਣ ਤੁਰ ਪਾ ਕਿ ਮੱਝਾਂ ਕੌਣ ਖੋਲ ਕੇ ਲੈ ਕੇ ਜਾਂਦਾ, ਕੌਣ ਲੈ ਕੇ ਆਂਦਾ? ਉਹ ਚੋਰੀਆਂ ਕੌਣ ਕਰਦਾ ਮਹੱਲੇ 'ਚ ਨਾਸਰ? ਮੈਨੂੰ ਕੀ ਪਤਾ ਜੀ। ਅਸੀਂ ਤਾਂ ਰਾਤੀ ਘਰ ਨਹੀਂ ਸਾਂ। ਆ ਤੁਸੀਂ ਘਰ ਨਹੀਂ ਸੋ? ਉਹ ਮੈਂ ਕਿਹਾ ਅਸੀਂ ਘਰ ਹੀ ਸਾਂ। ਆਹੋ। ਆਹੋ, ਤੇ ਤੁਹਾਨੂੰ ਸ਼ੱਕ ਹੈ ਮੇਰੇ ਤੇ? नहीं बादशाह सलामत, हजरत उमर फारूक रजी अल्लाह ताला अन्हो दा दौर याद करो। हजरत उमर फारूक रजी अल्लाह ताला अन्हो ने फरमाया सी हाँ। कि अगर दरिया के किनारे ते भी कोई प्यासा मर गया तो ਉਹਦਾ ਜ਼ਿੰਮੇਦਾਰ ਮੈਂ ਹੋਵਾਂਗਾ। ਉਹਨਾਂ ਨੇ ਜੋ ਕਰ ਛੜਿਆ ਉਹ ਤੇ ਸਾਨੂੰ ਹੀ ਸਬਕ ਦੇ ਕੇ ਗਏ ਨੇ। ਬਾਦਸ਼ਾਹ ਸਲਾਮਤ ਉਹ ਸਹੀ ਕਹਿ ਰਿਹਾ ਵੇ, ਉਹ ਜੋ ਕਹਿ ਰਿਹਾ ਉਹ ਠੀਕ ਹੈ। ਹੁਣ ਸਾਨੂੰ ਚੋਰ ਲੱਭਣੇ ਚਾਹੀਦੇ ਨੇ। ਅਗਰ ਚੋਰ ਨਾ ਲੱਭੇ, ਇਹਦਾ ਨੁਕਸਾਨ ਨਾ ਪੂਰਾ ਹੋਇਆ, ਇਹ ਤੁਹਾਨੂੰ ਪੁੱਛ ਹੋਣੀ ਅੱਗੇ ਜਾ ਕੇ। ਇਹ ਕਿੰਨੇ ਕੁ ਦੀਆਂ ਮੱਝਾਂ ਹਨ ਤੁਹਾਡੀਆਂ? 4 ਲੱਖ ਦੀਆਂ ਹਾਂ ਜੀ, ਚਾਰੇ ਮੱਝਾਂ ਲੱਖ ਦੀਆਂ ਹਾਂ। ਲੱਖ ਰੁਪਏ ਦੀ ਇੱਕ ਮੱਝ ਸੀ? ਜੀ। ਬੜੀਆਂ ਮਹਿੰਗੀਆਂ ਮੱਝਾਂ ਹੋ ਗਈਆਂ ਯਾਰ। ਹਾਂ, ਕੁਰਬਾਨੀ ਦਾ ਜਾਨਵਰ ਕਿੰਨੇ ਕੁ ਦਾ ਹੋਣਾ? ਬਾਦਸ਼ਾਹ ਸਲਾਮਤ, ਜਾਣ ਕੇ ਮਾਨੋ ਤੋਂ ਅਰਜ਼ ਕਰੂੰ, ਜੀ। ਤੁਸੀਂ ਕਦੀ ਦੁੱਧ ਮੁੱਲ ਲੈ ਕੇ ਪੀਤਾ ਹੋਵੇ ਜਾਂ ਕੋਈ ਮੱਝ ਰੱਖੀ ਹੋਵੇ ਤੇ ਤੁਹਾਨੂੰ ਪਤਾ ਹੋਵੇ ਨਾ ਮੱਝਾਂ ਦੇ ਕੀ ਰੇਟ ਨੇ ਤੇ ਦੁੱਧ ਦੇ ਕੀ ਰੇਟ ਨੇ। ਨਹੀਂ, ਅਸੀਂ ਕੀ ਉੱਥੇ ਘਰ ਬਣਾਉਂਦੇ ਆ, ਦੁੱਧ ਮੁੱਲ ਲੈ ਕੇ ਪੀਨੇ ਆ? ਅਸੀਂ ਕੀ ਕਰਨੇ ਆ? ਹਾਂ, ਜਾ ਕੇ ਵੇਖ, ਉਹਨੂੰ ਜਾ ਕੇ ਇਫਤਖਾਰ ਚਾਹ ਵਾਲੇ ਨੂੰ ਪੁੱਛੋ ਤੇ ਕਿੰਨੇ ਪੈਸੇ ਦੇਣੇ ਦੁੱਧ ਦੇਈਂਦੇ ਅਸੀਂ। ਹਾਂ, ਅਸੀਂ ਕੋਈ ਉੱਥੇ ਕੋਈ ਕਿਸੇ ਕੋ ਖੋ ਕੇ ਨਹੀਂ ਖਾਂਦੇ, ਅਸੀਂ ਹੱਕ ਲਾਲ ਦੀ ਖਾਂਦੇ ਆ। ਕਿਉਂ? ਬਾਦਸ਼ਾਹ ਸਲਾਮਤ, ਸਹੀ ਕਹਿ ਰਹੇ ਨੇ। ਬਾਦਸ਼ਾਹ ਸਲਾਮਤ, ਹਾਂਜੀ। ਅਗਰ ਤੁਸੀਂ ਉਹਦੇ ਪੈਸੇ ਦਿੱਤੇ ਹੋਣ ਤੇ ਤੁਹਾਨੂੰ ਰੇਟ ਦਾ ਪਤਾ ਹੋਏ ਨਾ, ਤੁਸੀਂ ਆਪੇ ਤੇ ਕਿਹਾ ਉਹਨੂੰ ਜਾ ਕੇ ਪੁੱਛੋ। ਇਸ ਗੱਲ ਦਾ ਜੇ ਤੈਨੂੰ ਪਤਾ ਤੇ ਹੁਣ ਰੌਲਾ ਦੇਣਾ ਨਾ ਪਾ, ਦੇ ਹੀ ਦੇਣੇ ਨੇ। ਮੈਂ ਤੈਨੂੰ ਕਿਹਾ ਨਾ, ਅਗਲੀ ਤਨਖਾਹ ਮਿਲਦੀ ਤੇ ਮੈਂ ਪੈਸੇ ਦੇ ਦੇਣੇ, ਜਿਹਦੇ ਵੀ ਦੇਣੇ ਨੇ ਉਹਨਾਂ ਨੂੰ ਦੇ ਦੇਣੇ। ਆ ਮੀਟਰ ਕਟਿਆ ਹੀ ਮੇਰਾ, ਇਹ ਵੀ ਵੇਖ ਕੀ ਹਾਲ ਹੋਇਆ ਪਿਆ, ਸਮਝਣਾ ਨਾ? ਤੇਰੀ ਮਿਹਰਬਾਨੀ, ਰੌਲਾ ਨਾ ਪਾ, ਮਹੱਲੇ 'ਚ ਇੱਜ਼ਤ ਬਣੀ ਹੈ, ਬਣੀ ਰਹਿਣ ਦੇ। ਤੇ ਬਾਦਸ਼ਾਹ ਸਲਾਮਤ, ਹਾਂ, ਮੇਰੀਆਂ ਮੱਝਾਂ ਮੈਨੂੰ ਲੱਭ ਜਾਣਗੀਆਂ ਨਾ? ਲੱਭ ਜਾਣਗੀਆਂ, ਮੈਂ ਆਪ ਕੋਸ਼ਿਸ਼ ਕਰਾਂਗਾ ਲੱਭਣ ਦੀ, ਸਮਝਣਾ ਨਾ? ਠੀਕ ਹੈ। ਇੱਥੇ ਦੇ SHO ਸਾਹਿਬ, ਉਹਨਾਂ ਨੂੰ ਵੀ ਕਹਿ ਦਾਂਗਾ ਤੇ ਇੱਥੇ ਚੋਰਾਂ ਨੂੰ ਵੀ ਕਹਿ ਦਾਂਗਾ ਕਿ ਭਾਈ ਉਹ ਚੋਰੀ ਤਾਲਬ ਦੀਆਂ ਮੱਝਾਂ ਪਹੁੰਚਾਓ। ਤੁਹਾਨੂੰ ਤਾਂ ਚੋਰਾਂ ਦਾ ਪਤਾ ਹੁੰਦਾ ਹੈ ਨਾ? ਨਹੀਂ, ਪਤਾ ਤੇ ਨਹੀਂ। ਹੁਣ ਵੇਖੋ ਕਿੰਨੀਆਂ ਚੋਰੀਆਂ ਘਟੀਆਂ ਨੇ, ਕਿੰਨੀਆਂ ਡਕੈਤੀਆਂ ਘਟੀਆਂ ਨੇ, ਕਿੰਨਾਂ ਨੂੰ ਹੁਣ ਇਸ ਤੋਂ ਵੱਧ ਸਖਤੀ ਕਿੰਨੀ ਕੁ ਕਰੀਏ ਦੱਸੋ? ਹੋ ਜਾਏਗਾ ਇਨਸ਼ਾਅੱਲਾ, ਇਹ ਵੀ ਮਸਲਾ ਹੱਲ ਹੋ ਜਾਏਗਾ ਤੁਹਾਡਾ। ਤੁਸੀਂ ਉਹ ਬੇਫਿਕਰ- ਜਿਵੇਂ ਪਠਾਨ ਆਏ ਜੋ ਇੱਕ ਬਾਦਸ਼ਾਹ ਖਾਨ ਸੀ ਪਠਾਨ, ਹਾਂਜੀ ਜਿਨ੍ਹਾਂ ਦੀ ਕਿਸ਼ਤਾਂ ਦੀ ਦੁਕਾਨ ਸੀ ਚੌਕ ਵਿੱਚ, ਹਾਂਜੀ। ਤੁਸੀਂ ਕਿਤੇ ਉਹ ਬਾਦਸ਼ਾਹ ਤੇ ਨਹੀਂ? ਨਹੀਂ, ਉਹਨਾਂ ਕੋਲ ਤਾਂ ਬਹੁਤ ਪੈਸਾ ਸੀ। ਅੱਛਾ। ਹਾਂ, ਮੈਂ ਨਹੀਂ, ਇਹ ਨਹੀਂ ਗੱਲ ਹੈਗੀ, ਹਾਂ। ਮੈਂ ਕੋਈ ਭੁੱਖਾ ਨੰਗਾ ਨਹੀਂ, ਹੂੰ। ਠੀਕ ਹੈ ਨਾ? ਲੇਕਿਨ ਬਹੁਤ ਅੱਛਾ ਕਰਨ ਡਈ ਹਕੂਮਤ ਸਾਡੀ, ਜੋ ਵੀ ਕਰਨ ਡਈ ਆ। ਵੇਖੋ ਨਾ, ਨਸ਼ਾ ਘਟ ਗਿਆ ਤੁਹਾਡੇ ਮੁਲਕ ਦੇ ਵਿੱਚ, ਤੁਹਾਡੇ ਮੁਲਕ ਚੋਂ ਡਕੈਤੀਆਂ ਘਟ ਗਈਆਂ, ਚੋਰੀਆਂ ਘਟ ਗਈਆਂ। ਇਹੋ ਜਿਹੇ ਇਹ ਕੰਮ ਆਸਤਾ ਠੀਕ ਹੋ ਜਾਣ। ਤੁਹਾਡੀਆਂ ਮੱਝਾਂ ਲੱਭ ਕੇ ਦਵਾਂਗੇ, ਜਾਓ। ਬਾਦਸ਼ਾਹ ਸਲਾਮਤ, ਮੌਜ ਮੈਂ ਕਰੋ। ਜਦੋਂ ਬਾਹਰ ਖਲੋਤਾ ਹਾਂ ਹਾਂ, ਤੇ ਉਹ ਤੁਹਾਡੇ ਦਰਬਾਰ ਨਾਲ ਕਾਟੋ ਵੀ ਮੂੰਹ ਮਾਰੀ ਹੁੰਦੀ ਸੀ। ਓਏ ਬਦਤਮੀਜ਼, ਇਹ ਜੇ ਦੌਰ ਵੇਲੇ ਥੋੜਾ ਜਿਹਾ ਮੈਂ ਇੱਧਰ ਨੂੰ ਹੋਇਆ ਤੇ ਕੁਰਸੀ ਮੱਲੀ ਗਈ। ਉਹ ਭਾਈ, ਹਾਂਜੀ। ਕਿਸ ਬੇਸ ਤੇ ਇੱਥੇ ਬੈਠਾ? ਤੁਹਾਡਾ ਨੈਬ ਆ ਮੈਂ। ਆਹੋ। ਕੀ ਕਰਨ ਡਿਆ? ਕੁਝ ਵੀ ਨਹੀਂ, ਮੋਬਾਈਲ ਵੇਖਣਾ ਪਿਆ ਵਾ, ਟਿਕਟੋਕ ਵੇਖਣਾ ਪਿਆ ਵਾ। ਅੱਛਾ। ਬਾਦਸ਼ਾਹ ਹਾਂਜੀ। ਸਲਾਮਤ, ਚੱਲ ਛੇਤੀ ਵੇਖ ਲੈ, ਫਿਰ ਕੁਰਸੀ ਵੇਲੀ ਕਰ। ਹੈਂ? ਅੱਛਾ, ਠੀਕ ਹੈ। ਬਾਦਸ਼ਾਹ ਸਲਾਮਤ, ਓਏ ਬਾਦਸ਼ਾਹ ਸਲਾਮਤ ਨਹੀਂ, ਇਹ ਦੂਸਰਾ ਹੀ। ਜਾ ਕੰਮ ਕਰ ਜਾ ਕੇ, ਤੈਨੂੰ ਬਾਦਸ਼ਾਹ ਦਾ ਵੀ ਨਹੀਂ ਪਤਾ। ਉੱਠ ਇੱਥੋਂ, ਉੱਠ ਚਵਲਾ ਜਿਹਾ।
ਉਹ ਦੂਜਿਆਂ ਦੇ ਸਾਹਮਣੇ ਤੂੰ ਕੁਰਸੀ ਮੱਲਣੇ ਆ ਬਾਦਸ਼ਾਹ ਦੀ? ਨਹੀਂ ਬਾਦਸ਼ਾਹ ਸਲਾਮਤ ਕੀ ਹੋ ਗਿਆ? ਕੋਈ ਸ਼ਰਮ- ਤਾਹੀ ਮਾਫ। ਕੋਈ ਸ਼ਰਮ ਹਯਾ ਹੋਣੀ ਚਾਹੀਦੀ ਬੰਦੇ ਹਾਂਜੀ ਹਾਂਜੀ ਸ਼ਰਮ ਮਜਾਈ ਵੇ ਨਾ ਵੇਹਾਂ ਮੈਂ ਆ ਲਓ ਹਾਂ। ਫੜੋ ਤੁਸੀਂ ਵੀ ਵੇਖੋ। ਉਹ ਵੇ ਹੋਰ ਕੋਈ ਫਰਿਆਦੀ ਹੈ ਬਾਹਰ? ਹਾਂਜੀ ਮੈਂ ਵੇਖਣਾ ਵਾ ਜਿਹੜਾ ਵੀ ਫਰਿਆਦੀ ਹੈ ਵੇ ਹਾਜ਼ਰ ਹੋ। ਵੇਲਾ ਜੇ ਨਹੀਂ ਤਾਂ ਫਿਰ ਨਿਕਲੀਏ ਇੱਥੋਂ। ਹਾਂ ਆਹੋ ਕੋਈ ਪੈਸੇ ਲੈਣ ਵਾਲਾ ਨਾ ਆ ਜਾਵੇ ਕਿਧਰੇ। ਉਹ ਹੈਂ? ਨਹੀਂ ਪੈਸੇ ਲੈਣ ਵਾਲਾ ਮੈਂ ਬੰਦੇ ਉਹ ਆ ਗਿਆ। ਸਲਾਮਤ ਸਲਾਮਤ ਜੀ ਵਾਲੇਕੁਮ ਸਲਾਮ। ਬਾਦਸ਼ਾਹ ਸਲਾਮਤ ਅੱਜ ਦਿਹਾੜੀ ਨਹੀਂ ਲੱਗੀ ਮੇਰੀ ਆਪਣੀ ਨਹੀਂ ਲੱਗੀ, ਮੈਂ ਤੈਨੂੰ ਕੀ ਪੁੱਛਾਂ? ਤਾਂ ਆਪਣੇ ਮਹਿਲ ਦੇ ਵਿੱਚ ਕੋਈ ਕੰਮ ਦੇ ਦਿਓ। ਇੱਥੇ ਕਿਵੇਂ ਦੀਆਂ ਨੀਆਂ ਪਟਾ ਕੇ ਫਿਰ ਦੁਬਾਰਾ ਲਵਾ ਦਾਂ? ਮੈਂ ਰੰਗ ਦਾ ਵੀ ਕੰਮ ਕਰ ਲੈਣਾ ਤੇ ਮੈਂ ਦੁਬਾਰਾ ਤੁਹਾਡੇ ਮਹਿਲ ਨੂੰ ਰੰਗ ਕਰ ਦੇਣਾ। ਅੱਜ ਜਿੱਦਣ ਮੈਂ ਚੂਨਾ ਕਰਾਇਆ ਉਦੋਂ ਕਿੱਥੇ ਮਰਿਆ ਹੈ? ਮੈਂ ਕਿਤੇ ਗਿਆ ਸਾਂ। ਤੇ ਤੂੰ ਗਿਆ ਹੈ ਉਸ ਦਿਨ ਮੈਂ ਆਪ ਇੱਥੇ ਕਰਦਾ ਰਿਹਾ। ਉਸ ਦਿਨ ਨਹੀਂ ਤੈਨੂੰ ਪਤਾ ਕਿ ਬਾਦਸ਼ਾਹ ਦਾ ਦਰਬਾਰ ਰੰਗ ਕਰਨਾ? ਹੁਣ ਤੁਹਾਡੀ ਸੰਤਨਤ ਦੇ ਵਿੱਚ ਮੇਰੀ ਦਿਹਾੜੀ ਟੁੱਟ ਗਈ ਤੇ ਦੱਸੋ ਮੈਂ ਕੀ ਕਰਾਂ? ਚੱਲ ਦੇ ਦਿੰਦੇ ਆ ਦਿਹਾੜੀ। ਕਿੰਨੀ ਦਿਹਾੜੀ ਤੇਰੀ? 1500 ਰੁਪਇਆ ਦਿਹਾੜੀ। ਆ ਚੱਲਨੇ ਆ ਕਿਤੇ ਕੰਮ ਲੱਭਨੇ ਆ, ਫਿਰ ਤੇਰੇ ਵੀ 1500 ਦੇ ਦਾਂ। ਉਹ ਭਾਈ ਟੁਰ ਜਾ ਇੱਥੇ ਨਿਰੀ ਭੋਖੀ ਦਰਬਾਰ 'ਚ। ਤੇ ਤੁਸੀਂ ਵੀ ਦਿਹਾੜੀ ਤੇ ਜਾਣਾ? ਅਸੀਂ ਦਿਹਾੜੀ ਨਹੀਂ ਕਰਾਂਗੇ ਤਾਂ ਮੁਲਕ ਤਰੱਕੀ ਕਿਵੇਂ ਕਰੇਗਾ? ਸਭ ਨੂੰ ਕੰਮ ਕਰਨਾ ਪੈਣਾ, ਵੱਡੇ ਤੋਂ ਲੈ ਕੇ ਛੋਟੇ ਤੱਕ, ਤੱਕ ਬੀਬੀਆਂ ਤੱਕ ਕੰਮ ਕਰਨਾ ਪੈਣਾ। ਜੇ ਇਸ ਮੁਲਕ ਨੂੰ ਖੁਸ਼ਹਾਲ ਕਰਨਾ ਨਾ ਤੁਸੀਂ ਤੇ ਸਾਰੇ ਕੰਮ ਕਰੋ, ਸਮਝਦੇ ਹੋ? ਸਾਰੇ ਘਰ ਦੇ ਕੰਮ ਕਰੋ ਪੁੱਤਰ। ਘਰਦਿਆਂ ਨੂੰ ਵੀ ਕਹੋ ਕਿ ਕੰਮ ਕਰਨ, ਤੁਸੀਂ ਵੀ ਕੰਮ ਕਰੋ। ਇਹ ਹੁਣ ਉਹ ਕੰਮ ਖਤਮ ਹੋ ਗਿਆ ਕਿ ਇੱਕ ਜੀ ਕਮਾਂਡ ਆ ਤੇ ਦੂਜੇ ਸਾਰੇ ਖਾਣ। ਨਹੀਂ ਨਹੀਂ ਮੇਰੀ ਗੱਲ ਸੁਣ, ਬਾਦਸ਼ਾਹ ਕੋ ਪੈਸੇ ਲੈਣਾ ਆ ਗਿਆ ਮੈਂ। ਬਾਦਸ਼ਾਹ ਸਲਾਮਤ ਕੋ ਪੈਸੇ ਹੁੰਦੇ ਨਾ ਉਹ ਨਵੀਆਂ ਜਲਾਬਾਂ ਨਾ ਲੈ ਲੈਂਦੇ। ਹਾਂ ਮੈਂ ਜਰਾ ਤੂੰ ਕਾਹਦੇ ਲਈ ਧਿਆਨ ਉਹਦਾ ਪਵਾਉਣ ਡਿਆ? ਹਾਂ ਬਾਦਸ਼ਾਹ ਸਲਾਮਤ ਮੈਂ ਸੱਚਾਈ ਜੀ ਜ਼ਾਹਰ ਕਰਾਣੀ ਕੀ ਹੋ ਗਿਆ ਤੁਹਾਨੂੰ? ਉਹ ਹੈ ਹੈ ਸੀ ਉਹ ਸੱਜੀ ਸਾਈਡ ਤੋਂ ਅੰਗੂਠਾ ਬਾਹਰ ਨਿਕਲ ਆਉਂਦਾ ਸੀ ਪਾਟੀਆਂ ਹਨ ਵਿੱਚੋਂ। ਜੀ ਬਾਦਸ਼ਾਹ ਮੇਰੇ ਹਾਂ। ਵਾਸਤੇ ਫਿਰ ਕੋਈ ਕੰਮ ਲੱਭੋ। ਆ ਲੱਭ ਲੈਨੇ ਆ, ਦੋਵੇਂ ਰਲ ਕੇ ਲੱਭ ਲੈਨੇ ਆ। ਕੰਮ ਦੀ ਕਿਹੜੀ ਗੱਲ? ਲੈ ਕੰਮ ਕੰਮ ਤੂੰ ਦੀ ਠੇਕੇ ਕਿਹੜੀ ਨਹੀਂ ਗੱਲ? ਅਸੀਂ ਸਾਰੇ ਹਾਂ। ਰੰਗ ਕਰਾਂਗੇ ਨਾਲ। ਆ ਤੂੰ ਕੀ ਕਰ ਕੀ ਲੈਣਾ? ਮੈਂ ਰੰਗ ਦਾ ਕੰਮ ਕਰ ਲੈਣਾ, ਚੀਜ਼ਾਂ ਪੁੱਟ ਲੈਣਾ। ਔਰ ਰੰਗ ਦਾ ਕੰਮ ਕਰ ਲੈਣਾ, ਫੜਿਆ ਤੂੰ ਬੇਲਚਾ ਤੇ ਰੰਗ ਦਾ ਕੰਮ ਕਰ ਲੈਣਾ। ਨਹੀਂ ਉਹ ਅੱਜ ਫਿਰ ਮੈਂ ਦਿਹਾੜੀ ਤੇ ਟੁਰ ਗਿਆ ਸਾਂ ਨਾ, ਰੰਗ ਦਾ ਕੰਮ ਕੋਈ ਨਹੀਂ ਸੀ। ਆ ਮੈਂ ਲਵਾ ਕੇ ਆਇਆ ਇਹਨੂੰ ਜ਼ਿਆਦਾ। ਹਾਂ ਬਾਦਸ਼ਾਹ ਸਲਾਮਤ ਤੁਸੀਂ ਇੱਥੇ ਰਹੋ। ਓਏ ਉੱਥੇ ਉਹ ਲਾਈਟ ਸਕੂਲ ਦੇ ਵਿੱਚ ਨਾ ਰੰਗ ਹੋਣ ਵਾਲਾ, ਅੱਛਾ, ਮੈਂ ਇਹਨੂੰ ਰੰਗ ਤੇ ਲਾ ਕੇ ਬਾਦਸ਼ਾਹ ਆਇਆ। ਸਲਾਮਤ ਤੁਹਾਡੀ ਸ਼ਾਨ ਘਟਦੀ ਏ। ਆਹੋ ਚਲੋ ਮੈਂ ਤੁਹਾਨੂੰ ਨਾ ਜੀ ਤੁਸੀਂ ਸੰਤਲਤ ਤੋਂ ਬਾਹਰ ਖਲੋਵੋ ਜਾ ਕੇ। ਅੱਛਾ ਨਹੀਂ ਲੱਗਦਾ ਇੰਜ ਬੇਲਚਾ ਤੁਸੀਂ ਹੱਥ 'ਚ ਫੜਿਆ ਤੇ ਠੀਕ ਹੈ। ਮੇਰੇ ਕੋਲ ਖਲੋਤੇ ਹੋ ਠੀਕ ਜਾਓ। ਮੈਂ ਦਿਹਾੜੀ ਦੇਣੀ ਤੈਨੂੰ, ਉੱਥੇ ਖਲੋ ਮੈਂ ਹੁੰਨਾ ਹੁਣ। ਆ- 10000। ਅੱਛਾ ਬਾਦਸ਼ਾਹ ਸਲਾਮਤ ਹਾਂ ਭੁੱਖ ਬੜੀ ਲੱਗੀ ਏ ਕਿਨੂੰ? ਮੰਨੋ। ਤੇ ਤੈਨੂੰ ਮੈਂ ਕਿਹਾ ਸੀ ਕਿ ਨਾਲ ਰੋਟੀ ਬੰਨ ਲਿਆਇਆ ਕਰ। ਇੱਥੇ ਕੋਈ ਤੰਦੂਰ ਲੱਗਾ ਜਿਹੜਾ ਮੈਂ ਖਵਾਵਾਂ ਤੈਨੂੰ? ਉਹ ਜਿਹੜੇ ਦਾਣੇ ਘਰ ਪਾਏ ਸੋ ਵੀ ਖਤਮ ਹੋ ਗਏ ਨੇ। ਕਿਹੜੇ? ਜਿਹੜੇ ਘਰ ਪਾਏ ਸਨ ਦਾਣੇ ਆਹੋ। ਉਹ ਖਤਮ ਹੋ ਗਏ ਨੇ। ਕਹਿੰਦਾ ਘਰ ਕੋ ਨਹੀਂ ਹੈ ਨਾ ਆਟਾ ਘਰ ਏ। ਪੈਸੇ ਦਿਓ ਮੈਂ ਘਰ ਵਾਸਤੇ ਰੋਟੀ ਖਾਣੀ ਏ। ਘਰ ਕਿੰਨੇ ਜੀ ਹੋ? 4 ਅੱਛਾ ਚੌਂ ਵਾਸਤੇ ਰੋਟੀ ਖਾਣੀ। ਇੱਕ ਬੀਵੀ 2 ਬੱਚੇ ਨੇ ਮੇਰੇ। ਤੇਰੇ? ਹਾਂਜੀ ਵਾਹ ਜੀ ਵਾਹ, ਜੀ ਜੀ। ਮੁਬਾਰਕ ਹੋ ਯਾਰ। ਦੱਸੇ ਨਹੀਂ ਕਿ ਬੱਚੇ ਵੀ ਨੇ 2? ਹੁਣ ਮੈਂ ਤੁਹਾਨੂੰ ਕੀ ਦੱਸਦਾ, ਮੈਨੂੰ ਸ਼ਰਮ ਹੀ ਬੜੀ ਆਉਂਦੀ ਸੀ। ਆ ਚੱਲ ਕੋਈ ਨਹੀਂ, ਤੂੰ ਸ਼ਾਮ ਦੇ ਟਾਈਮ ਨਾ ਕਿਤੇ ਹੋਰ ਵੀ ਨੌਕਰੀ ਕਰ ਲਿਆ ਕਰ, ਤੇਰਾ ਹੈਂ? ਗੁਜ਼ਾਰਾ ਨਹੀਂ ਇੰਜ ਹੋਣਾ। ਆਹ ਯਾਨੀ ਕਿ ਤੁਹਾਡਾ ਕਹਿਣ ਦਾ ਮਤਲਬ ਕਿ ਪਾਰਟ ਟਾਈਮ ਮੈਂ ਕਰਾਂ ਕਿਧਰੇ। ਹੈ ਉਹ ਜਿੱਥੇ ਮਰਜ਼ੀ ਕਰ ਪੁੱਤਰ। ਇੱਥੇ ਤੂੰ ਆਉਣਾ ਨਾ ਸਿਰਫ ਜਦੋਂ ਸੰਤਲਤ ਲੱਗੀ ਹੁੰਦੀ ਉਦੋਂ ਨਾ ਆਇਆ ਕਰ, ਉਸ ਠੀਕ ਤੋਂ ਹੋ ਬਾਅਦ ਗਿਆ। ਨਾ ਆਇਆ ਕਰ। ਠੀਕ ਹੋ ਗਿਆ। ਉਹ ਵੇਖ ਬਾਹਰ ਕੌਣ? ਬਾਹਰ ਵੇਖਾਂ ਕਿਹੜਾ ਫਰਿਆਦੀ ਏ? ਅੰਦਰ ਆ ਜਾਵੇ। ਕੌਣ? ਕੀ ਲੈਣ ਆਉਂਦੇ? ਪਤਾ ਨਹੀਂ। ਯਾਰ ਛੁੱਟੀ ਦਾ ਟਾਈਮ ਹੋਇਆ ਫੇਰ ਆਈ ਜਾਂਦਾ ਕੋਈ ਨਾ। सलाम अर्ज बादशाह सलामत ਵਾਲੇਕੁਮ ਸਲਾਮ। ਹਾਂ कैसे मिजाज ने ਹਾਂ ਠੀਕ, ਸ਼ੁਕਰ ਅੱਲਾ। ਤੂੰ ਸੁਣਾ? शुक्र अल्हम्दुलिल्लाह ਸਭ ਖੈਰ ਹੈ? एक छोटी जी रिक्वेस्ट लेके आया सी अपने अहले इलाके ਲਈ ਦੱਸੋ ਦੱਸੋ, ਇੱਕ ਮਿੰਟ ਮੈਨੂੰ ਕੁਰਸੀ ਤੇ ਬਹਿ ਲਾਂ। ਹਾਂਜੀ ਬਾਦਸ਼ਾਹ ਸਲਾਮ ਉੱਤੇ ਤਖਤ ਤੇ ਬਵੋ। ਕੀ ਮਸਲਾ ਕੀ ਹੈ ਦੱਸ? ਜੀ ਬਾਦਸ਼ਾਹ ਸਲਾਮਤ ਸਾਨੂੰ ਆਪਣੇ ਮੁਹੱਲੇ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲਾਂ ਦੇਖਣ ਨੂੰ ਮਿਲ ਰਹੀਆਂ। ਨੌਜਵਾਨ ਨਸਲ ਜਿਹੜੀ ਹੈ ਉਹ ਤਬਾਹ ਹੁੰਦੀ ਨਜ਼ਰ ਆ ਰਹੀ ਹੈ। ਜਗ੍ਹਾ ਜਗ੍ਹਾ ਤੇ ਫਜ਼ੂਲ ਖਲੋਣਾ ਉੱਠਣਾ ਬੈਠਣਾ ਇਹ ਮੁਨਾਸਬ ਨਹੀਂ ਹੈ। ਤੁਸੀਂ ਕਦੀ ਆਪਣਾ ਟਾਈਮ ਕੱਢ ਕੇ ਆਪਣੀ ਸਲਤਨਤ ਚੋਂ ਬਾਹਰ ਵੀ ਆਇਆ ਕਰੋ। ਤੁਹਾਡਾ ਨਹੀਂ ਖਿਆਲ ਕਿ ਇਸ ਇਲਾਕੇ 'ਚ ਕੋਈ ਅੱਛਾ ਇੱਕ ਮਿਆਰੀ ਸਕੂਲ ਹੋਣਾ ਚਾਹੀਦਾ ਹੈ? ਨਹੀਂ ਹੋਣਾ ਚਾਹੀਦਾ, ਕਿਉਂ ਨਹੀਂ ਹੋਣਾ ਚਾਹੀਦਾ? ਲੋਕ ਪੜ੍ਹੇ ਲਿਖੇ ਹੋਣੇ ਚਾਹੀਦੇ ਨੇ। ਹਾਂ ਹੋਣਾ ਚਾਹੀਦਾ। ਜੀ ਤੇ ਬਾਦਸ਼ਾਹ ਸਲਾਮਤ ਕੁਛ ਇਸ ਬਾਰੇ ਵੀ ਤੁਸੀਂ ਖਿਆਲ ਕਰੋ ਨਾ। ਇੱਕ ਆਪਣੇ ਬਿਜ਼ਨਸ ਦੇ ਵਿੱਚ ਇਸ ਚੀਜ਼ 'ਚ ਵੀ ਕੋਈ ਐਡ ਕਰ ਲਵੋ ਤੁਸੀਂ ਕਿ ਇੱਕ ਮਿਆਰੀ ਜਿਹਾ ਸਕੂਲ ਬਣਾਓ ਇਸ ਇਲਾਕੇ ਨੂੰ। ਬਣਾ ਦਿੰਨੇ ਆ ਸਕੂਲ ਬਣਾ ਦਿੰਨੇ। ਜਗ੍ਹਾ ਹੈਗੀ ਤੁਹਾਡੇ ਕੋਲ? ਜੀ ਬਾਦਸ਼ਾਹ ਸਲਾਮਤ ਤੁਸੀਂ ਆਪਣਾ ਕਿਲੇ ਦੇ ਵਿੱਚੋਂ ਥੋੜਾ ਜਿਹਾ ਹਿੱਸਾ ਇੱਕ ਸਾਈਡ ਤੇ ਕਰੋਗੇ ਤੇ ਇੱਕ ਸਕੂਲ ਜਿਹੜੇ ਤਮੀਰ ਹੋ ਜਾਏਗਾ। ਅਜੇ ਤੇ ਮੇਰਾ ਕਿਲਾ ਨਹੀਂ ਤਿਆਰ ਹੋਇਆ ਤੇ ਮੈਂ ਸਕੂਲ ਕਿੱਥੋਂ ਤੇਰਾ ਤਿਆਰ ਕਰਦਾ? ਆ ਰੈਂਟ ਤੇ ਜਗ੍ਹਾ ਲੈ ਕੇ ਬੈਠੇ ਹਾਂ ਇੱਥੇ ਉਹ ਦਿਲ ਕਰੇ ਤੇ ਹੁਣੇ ਆ ਜਾਣੋ। ਅਗਲੇ ਕਹਿਣ ਬਈ ਇੱਥੋਂ ਚੁੱਕੋ, ਅਸੀਂ ਨੀਆਂ ਪੁੱਟਣੀਆਂ, ਇੱਥੇ ਘਰ ਬਣਾਉਣਾ। ਆਹੋ ਪਹਿਲਾਂ ਮੈਨੂੰ ਕਿਲਾ ਤੇ ਬਣਾ ਲੈਂਦੇ ਨਾ, ਫਿਰ ਮੈਂ ਤੁਹਾਡਾ ਸਕੂਲ ਵੀ ਬਣਾ ਦਾਂਗਾ। ਜਾਂ ਜਗ੍ਹਾ ਮੈਨੂੰ ਕਿਲੇ ਦੀ ਮਿਲਦੀ ਮੈਂ ਤੁਹਾਡੇ ਸਕੂਲ ਨੂੰ ਦੇ ਦਿਆਂਗਾ। ਮੈਂ ਇੰਜ ਹੀ ਫਿਰ ਟੁਰ ਕੇ ਗੁਜ਼ਾਰਾ ਕਰ। ਕਰਜ਼ ਹੀ ਕਰਨੀ ਸੀ। ਬਾਕੀ ਤੁਹਾਡੇ ਇਲਮ ਦੇ ਵਿੱਚ ਇਹ ਚੀਜ਼ ਦਾ ਇਜ਼ਾਫਾ ਹੋ ਜਾਏ ਤੇ ਬਿਹਤਰ ਹੈ। ਇੱਕ ਮਿਆਰੀ ਜਿਹਾ ਸਕੂਲ ਤੁਸੀਂ ਬਣਾ ਦਿੰਨੇ ਆ। ਚਲੋ
ਵਾਲੇਕੁਮ ਸਲਾਮ। ਵਾਲੇਕੁਮ ਸਲਾਮ।